ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਪੰਜਾਬੀ ਬੈਠਕ YouTube ਚੈਨਲ ਤੇ ਸਾਰੇ ਵੀਰਾਂ ਭਰਾਵਾਂ ਦਾ ਵੈਲਕਮ ਹੈ। ਅੱਜ ਦੀ ਇਹ ਵੀਡੀਓ ਜਿਹੜੀ ਕਿ ਪਾਕਿਸਤਾਨ 'ਚ ਸਿਆਸੀ ਤਬਦੀਲੀ ਬਾਰੇ ਵੇ। ਇਮਰਾਨ ਖਾਨ ਪਾਕਿਸਤਾਨ ਦੇ ਵਜ਼ੀਰ ਆਜ਼ਮ ਸਨ ਜਿਹੜੇ, ਉਹਨਾਂ ਦੀ ਤਬਦੀਲੀ ਬਾਰੇ ਵੇ ਤੇ ਤਹਿਰੀਕ ਅਦਮ ਅਤਮਾਦ ਦੀ ਕਾਮਯਾਬੀ ਦੇ ਬਾਰੇ 'ਚ ਇਸ ਵੀਡੀਓ 'ਚ ਵੇਖੀਆਂ ਜਾਣਗੀਆਂ ਕਿ ਉਹ ਕੀ ਵਜੂਹਾਤ ਬਣੀਆਂ ਸਨ ਕਿ ਤਹਿਰੀਕ ਅਦਮ ਅਤਮਾਦ ਕਾਮਯਾਬ ਹੋਈ ਤੇ ਇਮਰਾਨ ਖਾਨ ਦੀ ਹਕੂਮਤ ਜਿਹੜੀ ਉਹ ਚੇਂਜ ਹੋਈ। ਇਮਰਾਨ ਖਾਨ ਜਿਹੜਾ ਕਿ ਪਾਕਿਸਤਾਨ ਦਾ ਕ੍ਰਿਕਟ ਹੀਰੋ ਸੀ ਤੇ 1996 ਤੋਂ ਬਾਅਦ ਲਗਾਤਾਰ ਸਟਰਗਲ ਕਰ ਰਿਹਾ ਸੀ ਆਪਣੀ ਸਿਆਸਤ ਵਾਸਤੇ। ਤੇ ਪਾਕਿਸਤਾਨ ਦੇ ਯੰਗ ਲੋਕ ਜਾਂ ਉਹ ਲੋਕ ਜਿਹੜੇ ਕਿ ਦੋ ਪਾਰਟੀਆਂ ਨੂਨ ਲੀਗ ਤੇ ਪੀਪਲ ਪਾਰਟੀ ਤੋਂ ਤੰਗ ਆ ਚੁੱਕੇ ਸਨ, ਉਹਨਾਂ ਇਮਰਾਨ ਖਾਨ ਤੇ ਇਤਮਾਦ ਕਰਨਾ ਮੁਨਾਸਬ ਸਮਝਿਆ ਤੇ ਇਵੇਂ ਬੜਿਆਂ ਨਾਰਿਆਂ ਨਾਲ ਤੇ ਬੜਿਆਂ ਜਜ਼ਬਿਆਂ ਨਾਲ ਤੇ ਬੜਿਆਂ ਜਲਸਿਆਂ ਨਾਲ ਇਮਰਾਨ ਖਾਨ ਦੀ ਹਕੂਮਤ ਆਈ ਤੇ ਜਿਹੜੀ ਤਹਿਰੀਕ ਅਦਮ ਅਤਮਾਦ ਦੀ ਕਾਮਯਾਬੀ ਦੀ ਸੂਰਜ ਖਤਮ ਹੋ ਗਈ। ਅਸੀਂ ਵਜੂਹਾਤ ਵੇਖਾਂਗੇ ਕਿ ਕੀ ਵਜ੍ਹਾ ਬਣੀਆਂ ਸਨ ਕਿ ਜਿਹੜੀ ਇਮਰਾਨ ਖਾਨ ਦੀ ਹਕੂਮਤ ਜਿਹੜੀ ਉਹ ਡਿੱਗੀ ਹੈ, ਜਾਂ ਜਿਹੜੀ ਇਮਰਾਨ ਖਾਨ ਦੀ ਹਕੂਮਤ ਦੀਆਂ ਨਾਕਾਮੀ ਹੈ ਇਹਨਾਂ 3.5 ਸਾਲਾਂ ਦੇ ਵਿੱਚ। 2018 ਦੇ ਵਿੱਚ ਇਮਰਾਨ ਖਾਨ ਦੀ ਜਿਹੜੀ ਜਮਾਤ ਹੈ PTI, ਉਹਨੇ ਕਰੀਬਨ 170 MNA ਇਸ ਜਮਾਤ ਦੇ ਬਣੇ ਤੇ ਇਮਰਾਨ ਖਾਨ ਕਾਫ ਲੀਗ ਤੇ ਬਾਕੀ ਕੁਝ ਜਮਾਤਾਂ ਦੀ MQM ਵਗੈਰਾ ਦੀ ਜਮਾਤਾਂ ਦੀ ਹਮਾਇਤ ਦੇ ਨਾਲ ਵਜ਼ੀਰ ਆਜ਼ਮ ਪਾਕਿਸਤਾਨ ਬਣੇ। ਚੰਦ ਇੱਕ ਵਜੂਹਾਤ ਨੇ ਜਿਹਦੀ ਵਜ੍ਹਾ ਤੋਂ ਇਮਰਾਨ ਖਾਨ ਸਿਰਫ ਸਿਆਸੀ ਮੁਖਾਲਫ ਹੀ ਨਹੀਂ ਲੇਕਿਨ ਜਿਹੜੀ ਆਮ ਆਵਾਮ ਹੈ ਉਹ ਵੀ ਸਮਝਦੀ ਹੈ ਕਿ ਇਹਨਾਂ 'ਚ ਇਮਰਾਨ ਖਾਨ ਦੀ ਨਾਕਾਮੀ ਰਹੀ ਹੈ। ਜਿਹੜੀ ਪਹਿਲੇ ਨੰਬਰ ਵਾਲੀ ਹੈ ਉਹ ਹੈ ਗਵਰਨੈਂਸ। ਇੱਕ ਤੇ ਇਮਰਾਨ ਖਾਨ ਕੋ ਸਾਰੇ ਨਵੇਂ ਚਿਹਰੇ ਸਨ। ਸ਼ਾਹ ਮੂਦ ਕੁਰੈਸ਼ੀ ਸਾਹਿਬ ਸਨ ਜਿਹੜੇ ਪੁਰਾਣੇ ਆਦਮੀ ਸਨ, ਸ਼ੇਖ ਰਸ਼ੀਦ ਸਾਹਿਬ ਸਨ ਜਿਹੜੇ ਪੁਰਾਣੇ ਸਨ, ਬਾਕੀ ਸਾਰੇ ਨਿਊ ਕਮਰ ਸਨ। ਉਹਨਾਂ ਕੋਲ ਕੋਈ ਪਲਾਨ ਨਹੀਂ ਸੀ ਹਕੂਮਤ ਚਲਾਉਣ ਬਾਰੇ, ਕਿਸੇ ਵੀ ਚੀਜ਼ ਬਾਰੇ ਕੋਈ ਪਲਾਨ ਨਹੀਂ ਸੀ ਉਹਨਾਂ ਦੇ ਕੋਲ। ਤੇ ਸਭ ਤੋਂ ਵੱਡੀ ਚੀਜ਼ CM ਪੰਜਾਬ ਉਸਮਾਨ ਬੁਜ਼ਦਾਰ ਸਾਹਿਬ ਜਿਹੜੇ ਕਿ ਬਿਲਕੁਲ ਉਹਨਾਂ ਨੂੰ ਆਈਡੀਆ ਹੀ ਨਹੀਂ ਸੀ ਤੇ ਇਸ ਸੀਟ ਵਾਸਤੇ ਉਹ ਪ੍ਰੀਪੇਅਰ ਹੀ ਨਹੀਂ ਸਨ ਤੇ ਉਹਨਾਂ ਨੂੰ ਇੱਕ ਐਡੇ ਵੱਡੇ ਸੂਬੇ ਦਾ ਵਜ਼ੀਰ ਆਲਾ ਲਾ ਦਿੱਤਾ ਗਿਆ, ਜਿਹਦੀ ਵਜ੍ਹਾ ਤੋਂ ਪੰਜਾਬ ਦੇ ਵਿੱਚ ਜਿਹੜਾ ਸੀ ਸਭ ਤੋਂ ਵੱਡਾ ਸੂਬਾ ਹੈ ਆਬਾਦੀ ਦੇ ਲਿਹਾਜ਼ ਨਾਲ, ਉਹਦੇ ਵਿੱਚ ਗਵਰਨੈਂਸ ਦੀ ਬੜੀ ਹੀ ਬੁਰੀ ਹਾਲਤ ਰਹੀ ਤੇ ਆਵਾਮ ਦੇ ਵਿੱਚ ਇਮਰਾਨ ਖਾਨ ਦੇ ਬਾਰੇ 'ਚ ਤੇ PTI ਦੀ ਗੌਰਮੈਂਟ ਦੇ ਬਾਰੇ 'ਚ ਨੈਗੇਟਿਵ ਰਾਏ ਗਈ। ਦੂਸਰੀ ਜਿਹੜੀ ਚੀਜ਼ ਹੈ ਉਹ ਇਹ ਮਹਿੰਗਾਈ ਤੇ ਡਾਲਰ ਰੇਟ। ਪਾਕਿਸਤਾਨ ਦੀ ਇਕੋਨਮੀ ਜਿਹੜੀ ਕਿ ਬੜੀ ਬੁਰੀ ਹਾਲਤ 'ਚ ਸੀ ਜਦੋਂ ਇਮਰਾਨ ਖਾਨ ਦੀ ਹਕੂਮਤ ਆਈ ਹੈ, ਲੇਕਿਨ ਇਮਰਾਨ ਖਾਨ ਜਿਹੜੀ ਉਹ ਹਾਲਤ ਸੀ ਉਸ ਤੋਂ ਵੀ ਬੁਰੀ ਹਾਲਤ ਦੇ ਵਿੱਚ ਛੱਡ ਕੇ ਗਿਆ। ਠੀਕ ਹੈ, ਇਮਰਾਨ ਖਾਨ ਦੇ ਜਿਹੜੇ ਵਜ਼ੀਰ ਖਜ਼ਾਨਾ ਸਨ ਫਸਟ ਅਸਦ ਉਮਰ ਸਾਹਿਬ, ਉਸ ਤੋਂ ਬਾਅਦ ਜਿਹੜਾ ਵੀ ਵਜ਼ੀਰ ਖਜ਼ਾਨਾ ਜਾਂ ਜਿਹੜਾ ਵੀ ਮਸ਼ੀਰ ਖਜ਼ਾਨਾ ਆਇਆ ਉਹ ਨਾ ਤੇ ਮਹਿੰਗਾਈ ਨੂੰ ਘੱਟ ਕਰ ਸਕਿਆ, ਗਰੀਬ ਆਵਾਮ ਵਾਸਤੇ ਕੁਛ ਕਰ ਸਕਿਆ ਤੇ ਨਾ ਹੀ ਡਾਲਰ ਰੇਟ ਦੇ ਬਾਰੇ 'ਚ ਕੁਛ ਕਰ ਸਕਿਆ। ਨੈਕਸਟ ਚੀਜ਼ ਜਿਹੜੀ ਉਹ ਹੈ ਇਮਰਾਨ ਖਾਨ ਦੀ ਪਾਰਟੀ 'ਚ ਲੋਕਾਂ ਦੀ ਜਿਹੜੀ ਸ਼ਮੂਲੀਅਤ। ਇਮਰਾਨ ਖਾਨ ਦੀ ਪਾਰਟੀ 'ਚ ਮੋਸਟਲੀ ਬਹੁਤ ਕਮ ਜਿਹੜੇ ਸਨ ਨਜ਼ਰੀਆਤੀ ਲੋਕ ਸਨ ਸ਼ੁਰੂ ਦੇ ਵਿੱਚ, ਆਸਤਾ ਆਸਤਾ ਵੱਧਦੇ ਗਏ। ਇਮਰਾਨ ਖਾਨ ਨੇ 2013 'ਚ ਉਹਨਾਂ ਨੂੰ ਜਿਹੜੀਆਂ ਸਨ ਟਿਕਟਸ ਦਿੱਤੀਆਂ ਲੇਕਿਨ ਉਹ ਲੋਕ ਕਾਮਯਾਬ ਨਾ ਹੋ ਸਕੇ। ਫਿਰ ਇਮਰਾਨ ਖਾਨ ਨੇ ਇਲੈਕਟੇਬਲਸ ਵਾਲਾ ਫਾਰਮੂਲਾ ਲਾਇਆ ਕਿ ਜਿਹੜੇ ਦੂਸਰੀਆਂ ਪਾਰਟੀਆਂ ਜੋ ਜਿਹੜੇ MNAs MPs ਵਗੈਰਾ ਹੁੰਦੇ ਨੇ ਜਿਹੜੀ ਚੜ੍ਹਦੀ ਹਵਾ 'ਚ ਚੜ੍ਹਦੀ ਗੌਰਮੈਂਟ ਵਾਲਾ ਆਉਣਾ ਚਾਹੁੰਦੇ ਨੇ, ਇਮਰਾਨ ਖਾਨ ਨੇ ਉਹ ਸਾਰੇ ਇਲੈਕਟੇਬਲਸ ਲਏ, ਉਹਨਾਂ ਦੇ ਨਾਲ ਗੌਰਮੈਂਟ ਬਣਾਈ। ਉਹਨਾਂ ਲੋਕਾਂ ਨੂੰ ਇਮਰਾਨ ਖਾਨ ਦੇ ਨਜ਼ਰੀਏ ਜਾਂ ਇਮਰਾਨ ਖਾਨ ਦੀ ਸੋਚ ਦੇ ਨਾਲ 1% ਕੋਈ ਮਤਲਬ ਲਗਾਓ ਨਹੀਂ ਸੀ। ਉਹ ਸਿਰਫ ਆਪਣੇ ਫਾਇਦੇ ਦੇ ਲਈ ਇਸ ਗੌਰਮੈਂਟ 'ਚ ਆਏ ਸਨ। ਉਹਨਾਂ ਵੀ ਇਮਰਾਨ ਖਾਨ ਦਾ ਨੁਕਸਾਨ ਕੀਤਾ। ਫਿਰ ਇਮਰਾਨ ਖਾਨ ਬਾਰੇ ਜਿਹੜਾ ਆਮ ਤਾਸਰ 2018 ਦੇ ਵਿੱਚ ਪਾਇਆ ਜਾਂਦਾ ਸੀ ਉਹ ਇਹ ਹੀ ਸੀ ਕਿ
ਕਿ ਇਮਰਾਨ ਖਾਨ ਨੂੰ ਲਿਆਉਣ 'ਚ ਪਾਕਿਸਤਾਨੀ ਐਸਟੈਬਲਿਸ਼ਮੈਂਟ ਦਾ ਬੜਾ ਹੱਥ ਹੈ। ਆਰਮੀ, ISI ਇਹਨਾਂ ਦਾ ਬੜਾ ਹੱਥ ਹੈ ਇਮਰਾਨ ਖਾਨ ਨੂੰ ਲਿਆਉਣ ਦੇ ਵਿੱਚ। ਲੇਕਿਨ ਫਿਰ ਕੁਛ ਮਾਮਲਾ 'ਚ ਆਰਮੀ ਦਾ ਅਤੇ ਇਮਰਾਨ ਖਾਨ ਦੇ ਇਖਤਲਾਫਾਤ ਆਏ, ਆਰਮੀ ਚੀਫ ਸਾਹਿਬ ਦੇ ਇਮਰਾਨ ਖਾਨ ਸਾਹਿਬ ਦੇ ਇਖਤਲਾਫਾਤ ਆਏ, ਜਿਨ੍ਹਾਂ 'ਚ ਸਭ ਤੋਂ ਮੇਨ ਮੈਟਰ ਜਿਹੜਾ ਪਿਆ ਉਹ ਸੀ ISI ਚੀਫ 'ਤੇ ਚੇਂਜ ਹੋਣ ਵਾਲਾ। ISI ਚੀਫ ਜਨਰਲ ਫੈਜ਼ ਹਮੀਦ, ਜਿਹਨੂੰ ਇਮਰਾਨ ਖਾਨ ਚਾਹੁੰਦਾ ਸੀ ਕਿ ਉਹ ਚੀਫ ਰਹੇ ISI ਦਾ, ਕਿਉਂਕਿ ਇਮਰਾਨ ਖਾਨ ਨੂੰ ਕੁਛ ਉੱਤੋਂ ਸਪੋਰਟ ਮਿਲਦੀ ਸੀ। ਲੇਕਿਨ ਆਰਮੀ ਚੀਫ ਸਾਹਿਬ ਉਹਨੂੰ ਚੇਂਜ ਕਰਨਾ ਚਾਹੁੰਦੇ ਸਨ, ਕਿ ਜਿਹੜਾ ਮਾਮਲਾ 1 ਵੀਕ ਕਰੀਬਨ ਡਿਲੇ ਰਿਹਾ ਅਤੇ ਜਿਹਦੀ ਵਜ੍ਹਾ ਤੋਂ ਮੀਡੀਆ 'ਚ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਚੱਲੀਆਂ, ਉਹ ਵੀ ਇਮਰਾਨ ਖਾਨ ਦੀ ਨਾਕਾਮੀ ਦੀ ਵਜ੍ਹਾ ਬਣਿਆ। ਉਸ ਤੋਂ ਬਾਅਦ ਹੋਰ ਵੀ ਕੁਛ ਮਾਮਲੇ ਸਨ, ਜਿਵੇਂ ਦੌਰਾ ਰੂਸ ਸੀ, ਉਹਦੇ ਬਾਰੇ ਵੀ ਆਰਮੀ ਦਾ ਹੋਰ ਸਟਾਂਸ ਸੀ, ਲੇਕਿਨ ਇਮਰਾਨ ਖਾਨ ਦੀ ਗੌਰਮੈਂਟ ਨੇ ਹੋਰ ਸਟਾਂਸ ਲਿਆ। ਨੈਕਸਟ ਚੀਜ਼ ਜਿਹੜੀ ਇਮਰਾਨ ਖਾਨ ਸਾਹਿਬ ਐਲਾਨ ਤੇ ਕਰ ਦਿੰਦੇ ਸਨ ਕਿਸੇ ਵੀ ਗੱਲ ਦਾ, ਲੇਕਿਨ ਫਿਰ ਯੂ ਟਰਨ ਲੈਣ ਦੇ ਬੜੇ ਮਾਹਿਰ ਸਨ। ਕਿਸੇ ਵੀ ਚੀਜ਼ ਦਾ ਐਲਾਨ ਕਰ ਦੇਣਾ ਜਾ ਕੇ ਜਲਸੇ 'ਚ ਜਾਂ ਕਿਤੇ ਵੀ ਪਬਲਿਕ ਗੈਦਰਿੰਗ 'ਚ, ਲੇਕਿਨ ਜਦੋਂ ਵੇਖਣਾ ਕਿ ਨਹੀਂ ਹੋ ਸਕਦੀ ਉਹਦਾ ਫੌਰਨ ਯੂ ਟਰਨ ਲੈ ਲਿਆ ਕਰਨਾ। ਅਤੇ ਇਮਰਾਨ ਖਾਨ ਦੇ ਬੜੇ ਜਿਹੜੇ ਖਾਬ ਸਨ ਜਾਂ ਐਲਾਨ ਸਨ ਉਹ ਪੂਰੇ ਨਾ ਕੀਤੇ ਜਾ ਸਕੇ। ਤਕਰੀਬਨ ਕਹਿ ਲਓ ਕਿ 80% ਜਿਹੜੇ ਸਨ ਇਮਰਾਨ ਖਾਨ ਦੇ ਐਲਾਨ ਜਾਂ ਜਿਹੜੇ ਦਾਅਵੇ ਸਨ ਉਹ ਯੂ ਟਰਨ ਦੀ ਸ਼ਕਲ ਜਿਹੜੇ ਸਨ ਉਹ ਚੇਂਜ ਹੋ ਗਏ। ਉਹਨਾਂ ਦਾਅਵਿਆਂ ਬਾਰੇ ਜਿਹੜੇ ਕਿ ਜਿਨ੍ਹਾਂ ਵਾਸਤੇ ਲੋਕਾਂ ਨੇ ਇਮਰਾਨ ਖਾਨ ਨੂੰ ਵੋਟ ਦਿੱਤਾ ਸੀ, ਉਹ ਦਾਅਵੇ, ਉਹ ਵਾਅਦੇ ਜਿਹੜੇ ਸਨ ਉਹ ਪੂਰੇ ਨਾ ਹੋ ਸਕੇ। ਉਸ ਤੋਂ ਬਾਅਦ ਮੀਡੀਆ ਵੀ ਸੀ, ਜਿਹਨੂੰ ਇਮਰਾਨ ਖਾਨ ਨੇ ਹਮੇਸ਼ਾ ਨਾਰਾਜ਼ ਰੱਖਿਆ, ਐਂਡ 'ਤੇ ਆ ਕੇ ਕੁਛ ਜ਼ਿਆਦਾ ਨਾਰਾਜ਼ ਹੋ ਗਿਆ। ਇਹ ਉਹ ਵਜੂਹਾਤ ਸਨ, ਅਗਰ ਮੋਟੀਆਂ ਗਿਣੀਆਂ ਜਾਣ ਤੇ ਸਭ ਤੋਂ ਪਹਿਲੀ ਜਿਹੜੀ ਚੀਜ਼ ਆਏਗੀ ਗਵਰਨੈਂਸ, CM ਪੰਜਾਬ, ਠੀਕ ਹੈ। ਯੂ ਟਰਨ ਇਮਰਾਨ ਖਾਨ ਸਾਹਿਬ ਦੇ ਜਿਹੜੇ ਕਿਸੇ ਵੀ ਸਟਾਂਸ ਬਾਰੇ ਉਹਨਾਂ ਲਏ, ਮਹਿੰਗਾਈ, ਡਾਲਰ ਰੇਟ, ਉਹ ਇਮਰਾਨ ਖਾਨ ਦੇ ਕਿਸੇ ਵੀ ਵਜ਼ੀਰ ਖਜ਼ਾਨਾ ਕੋਲ ਕੰਟਰੋਲ ਨਹੀਂ ਹੋ ਸਕਿਆ। ਉਸ ਤੋਂ ਬਾਅਦ ਜਿਹੜੇ ਇਲੈਕਟੇਬਲਸ ਵਾਲੇ ਫਾਰਮੂਲਾ ਸੀ, ਉਹ ਬੇਸ਼ੱਕ ਇਮਰਾਨ ਖਾਨ ਨੂੰ ਵਜ਼ੀਰ ਆਜ਼ਮ 'ਤੇ ਬਣਾ ਗਿਆ, ਲੇਕਿਨ ਸਾਰੇ ਦੌਰੇ ਹੁਕੂਮਤ 'ਚ ਇਮਰਾਨ ਖਾਨ ਨੂੰ ਉਹਨਾਂ ਬਲੈਕਮੇਲ ਹੀ ਕੀਤਾ। ਬੇਸ਼ੱਕ ਇਮਰਾਨ ਖਾਨ ਦੇ ਇਤਿਹਾਦੀ ਸਨ ਜਾਂ ਇਲੈਕਟੇਬਲ ਸਨ। ਸਭ ਤੋਂ ਵੱਡੀ ਅਤੇ ਮੇਜਰ ਰੀਜ਼ਨ ਜਿਹੜਾ ਖਾਨ ਦਾ ਐਸਟੈਬਲਿਸ਼ਮੈਂਟ ਦੇ ਨਾਲ ਫੱਡਾ ਹੋਇਆ, ਉਸ ਤੋਂ ਬਾਅਦ ਖਾਨ ਸਾਹਿਬ ਦੇ ਖਿਲਾਫ ਜਿਹੜੀ ਤਹਿਰੀਕ ਤਮਦਮਾਦ ਸੀ ਉਹ ਕਾਮਯਾਬ ਹੋਈ ਅਤੇ ਉਹ ਸਾਰੇ ਪਾਕਿਸਤਾਨ ਨੇ ਵੇਖੀ। ਥੈਂਕ ਯੂ, ਸ਼ੁਕਰੀਆ।